ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜੋ ਰਿਕਵਰੀ ਐਫਰਟਸ 'ਚ ਚੱਲ ਰਹੀਆਂ ਹੈਗੀਆਂ ਟੈਕਸਸ ਦੇ ਵਿੱਚ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਖਤਰਨਾਕ ਫਲੱਡ ਆਏ ਸੀ, ਉੱਥੇ ਜਾ ਰਹੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਫਸਟ ਲੇਡੀ ਜੋ ਮਿਲਾਨੀਆ ਟਰੰਪ ਆ, ਉਹ ਵੀ ਟਰੈਵਲ ਕਰ ਰਹੇ ਹੈਗੇ ਆ। 100 ਤੋਂ ਵੱਧ ਲੋਕਾਂ ਦੀ ਉੱਥੇ ਮੌਤ ਹੋ ਚੁੱਕੀ ਆ। ਤੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਹੁਣੀ ਵੀ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜੁਆਇਨ ਕਰਨਗੇ। ਨਾਲ ਦੀ ਨਾਲ ਰਿਪਬਲਿਕਨ ਸੈਨੇਟਰ ਟੈਡ ਕਰੂਜ਼, ਜੌਨ ਕੌਰਨੀ, ਇਹ ਵੀ ਜਿਹੜੇ ਆ ਪ੍ਰੈਜ਼ੀਡੈਂਟ ਦੇ ਨਾਲ ਹੋਣਗੇ। ਇਹ ਹਜੇ ਕਲੀਅਰ ਨਹੀਂ ਵੀ ਅਟਾਰਨੀ ਜਨਰਲ ਕੈਨ ਪੈਕਸਟਨ ਜੋ ਬਹੁਤ ਸਟਰੋਂਗ ਐਲਾਈ ਆ ਟਰੰਪ ਉਹਨਾਂ ਦੇ, ਉਹ ਉੱਥੇ ਜੁਆਇਨ ਕਰਨਗੇ ਕਿ ਨਹੀਂ। 150 ਲੋਕ ਅੱਜ ਦੀ ਡੇਟ ਦੇ ਵਿੱਚ ਹਜੇ ਵੀ ਮਿਸਿੰਗ ਹੈਗੇ ਆ। ਤੇ 27 ਬੱਚੇ ਤੇ ਕਾਉਂਸਲਰ ਜਿਹੜੇ ਆ ਕੈਂਪ ਮਿਸਟਿਕ, ਜਿਹੜਾ ਕ੍ਰਿਸਚੀਅਨ ਸਮਰ ਕੈਂਪ ਸੀਗਾ ਹੰਟ, ਉਸ ਕਾਉਂਟੀ ਦੇ ਵਿੱਚ, ਉੱਥੇ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਕਹਿੰਦੇ ਭਈ 77% ਲੋਕ ਜਿਹੜੇ ਵੋਟਰਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਪਿਛਲੀਆਂ ਇਲੈਕਸ਼ਨ 'ਚ ਇਸ ਕਾਉਂਟੀ ਜਿਹੜੀ ਕਰ ਕਾਉਂਟੀ ਆ ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ, ਉਹਨਾਂ ਨੇ ਸਪੋਰਟ ਕੀਤਾ ਸੀ। ਸੋ ਇਹ ਤੁਸੀਂ ਹਿਸਾਬ ਲਾ ਲਓ ਵੀ ਐਡੀ ਵੱਡੀ ਗਿਣਤੀ 'ਚ ਸਪੋਰਟ ਕੀਤਾ ਸੀ। ਤੇ ਜਦੋਂ ਨੈਚੁਰਲ ਡਿਜ਼ਾਸਟਰ ਆਇਆ ਤੇ ਲਗਭਗ ਸਾਰੇ ਫੇਲ ਹੋਏ ਆ। ਲੋਕਲ ਆਫੀਸ਼ੀਅਲ ਵੀ ਸਾਰੇ, ਇਹ ਹੁਣ ਹੌਲੀ-ਹੌਲੀ ਜਿਹੜਾ ਬਾਹਰ ਆ ਰਿਹਾ ਹੈਗਾ। ਫੀਮਾ ਨੂੰ ਇਹ ਕਹਿੰਦੇ ਸੀ ਵੀ ਅਸੀਂ ਬੰਦ ਕਰ ਦੇਣਾ, ਪਰ ਹੁਣ ਫੀਮਾ ਵੀ ਹੈਲਪ ਕਰਨ ਜਾ ਰਹੀ ਆ। ਹਾਲਾਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੈੱਡ ਨੇ ਇਹ ਕਿਹਾ ਸੀ ਵੀ ਜਿਹੜੀ ਫੀਮਾ ਆ ਇਹਨੂੰ ਅਸੀਂ ਜਿਹੜਾ ਇਹ ਤੋਂ ਗੈਟ ਰਿਡ ਆਫ ਹੋ ਜਾਾਂਗੇ, ਇਹਨੂੰ ਅਸੀਂ ਖਤਮ ਕਰਨ ਜਾ ਰਹੇ ਹੈਗੇ ਆ। ਟਰੰਪ ਹੁਣੀ ਜੋ ਆ ਕਹਿੰਦੇ ਆ ਵੀ ਮੈਂ ਕੁਛ ਨਾ ਕੁਛ ਉੱਥੇ ਜਾ ਕੇ ਅਨਾਊਂਸ ਕਰੂੰਗਾ, ਕਿਉਂਕਿ ਉਹਨਾਂ ਦਾ ਕ੍ਰਿਟਿਸਿਜ਼ਮ ਖਾਸ ਕਰਕੇ ਜਿਹੜੇ ਕਰ ਕਾਉਂਟੀ ਦੇ ਐਮਰਜੈਂਸੀ ਮੈਨੇਜਮੈਂਟ ਸਿਸਟਮ ਆ ਉਹਨੂੰ ਲੈ ਕੇ ਬਹੁਤ ਹੋਇਆ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ। ਜਦੋਂ ਲੋਕਾਂ ਦੇ ਘਰਾਂ 'ਚ 10-10 ਫੁੱਟ ਵੀ ਪਾਣੀ ਚੜ ਗਿਆ, ਫਿਰ ਤਦ ਤੱਕ ਵੀ ਨਹੀਂ ਉਹਨਾਂ ਨੂੰ ਪਤਾ ਲੱਗਾ ਵੀ ਇੰਨਾ ਜ਼ਿਆਦਾ ਜਿਹੜਾ ਫਲੱਡ ਆ ਤੇਜ਼ੀ ਦੇ ਨਾਲ ਆ ਰਿਹਾ ਹੈਗਾ ਆ। ਤੇ 50,000 ਤੋਂ ਵੱਧ ਪਾਪੂਲੇਸ਼ਨ ਆ ਕਰ ਕਾਉਂਟੀ ਦੀ, ਉਹਨਾਂ ਕੋਲ ਸਾਇਰਨ ਸਿਸਟਮ ਹੀ ਹੈ ਨਹੀਂ। ਹੁਣ ਤੁਸੀਂ ਦੱਸੋ ਵੀ ਅਮਰੀਕਾ ਵਰਗੀ ਸੁਪਰ ਪਾਵਰ ਹੋ ਗਏ ਤੇ ਉੱਥੇ ਇੱਕ ਕਾਉਂਟੀ, ਜਿਸ ਕਾਉਂਟੀ ਦੇ ਵੋਟਰ 77% ਮੌਜੂਦਾ ਪ੍ਰੈਜ਼ੀਡੈਂਟ ਨੂੰ ਵੋਟ ਪਾਈ ਹੋਵੇ, ਤੇ ਉਸ ਕਾਉਂਟੀ ਦੇ ਕੋਲ ਸਾਇਰਨ ਸਿਸਟਮ ਨਹੀਂ ਸੀ ਉਹ ਆਪਣੇ ਰੈਜ਼ੀਡੈਂਟਸ ਨੂੰ ਅਲਰਟ ਕਰ ਸਕਣ। ਕਿਉਂਕਿ ਜੋ ਲੋਕਲ ਆਫੀਸ਼ੀਅਲਸ ਆ ਉਹ ਕਹਿ ਰਹੇ ਵੀ ਬਹੁਤ ਮਹਿੰਗਾ ਸੀ, ਇਸ ਕਰਕੇ ਅਸੀਂ ਇੰਸਟਾਲ ਨਹੀਂ ਕੀਤਾ ਸੀ। ਜੀ, ਇਹਦੇ ਵਿੱਚ ਇਹ ਵੀ ਪਤਾ ਲੱਗਾ ਸੀਗਾ ਹਰਜੋਤ ਸਿੰਘ ਜੀ ਵੀ ਇਹਨਾਂ ਨੇ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ 'ਚ ਇਸ ਸਿਸਟਮ ਦੇ ਲਈ ਅਪਲਾਈ ਕੀਤਾ ਸੀ, ਉਦੋਂ ਇਹਨਾਂ ਨੂੰ ਰਾਸ਼ੀ ਨਹੀਂ ਸੀ ਜਿਹੜੀ ਉਹ ਮਿਲੀ। ਫੀਮਾ ਦੇ ਵਿੱਚ ਵੀ ਸਰਚ ਐਂਡ ਰੈਸਕਿਊ ਆਪਰੇਸ਼ਨ ਨੂੰ ਸ਼ੁਰੂ ਹੁੰਦਿਆਂ ਕਾਫੀ ਵਕਤ ਲੱਗ ਗਿਆ, ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਬਜਟ ਨੂੰ ਲੈ ਕੇ ਕ੍ਰਿਸਟੀ ਨਿਯਮ ਹੋਣਾ ਦਾ ਐਲਾਨ ਸੀਗਾ ਵੀ ਕੋਈ ਵੀ $1 ਲੱਖ ਤੋਂ ਵੱਧ ਦੇ ਖਰਚੇ ਵਾਲੀ ਚੀਜ਼ ਆ, ਉਹਦੇ ਲਈ ਪਹਿਲਾਂ ਤੁਹਾਨੂੰ ਮੇਰੇ ਕੋਲੋਂ ਪਰਸਨਲੀ ਅਪਰੂਵਲ ਜਿਹੜਾ ਉਹ ਲੈਣਾ ਪਊਗਾ। ਇਸ ਲਈ ਜਿਹੜੇ ਉੱਥੇ ਫੀਮਾ ਦੇ ਜੇ ਕੋਈ ਇੰਪਲੋਈ ਕਰਨਾ ਵੀ ਚਾਹੁੰਦੇ ਸੀ ਉਹ ਕਰ ਨਹੀਂ ਸਕੇ। ਕਾਰਨ ਉਸ ਦੇ ਪਿੱਛੇ ਇਹੀ ਰਿਹਾ ਵੀ ਰਾਸ਼ੀ ਜਿਹੜੀ ਅਪਰੂਵ ਹੁੰਦਿਆਂ ਨੂੰ ਵਕਤ ਜਿਹੜਾ ਉਹ ਲੱਗ ਗਿਆ। ਸੋ ਕਈ ਥਾਵਾਂ ਦੇ ਉੱਤੇ ਐਡਮਿਨਿਸਟ੍ਰੇਟਿਵ ਫੇਲੀਅਰਸ ਜਿਹੜੇ ਡੈਫੀਨੇਟਲੀ ਰਹੇ ਨੇ, ਤੇ ਇਹਦੀ ਜਿਹੜੀ ਜਾਂਚ ਹੋ ਕੇ ਤੇ ਇਸ ਦੇ ਲਈ ਜਿਹੜੇ ਅਕਾਊਂਟੇਬਲ ਬੰਦੇ ਆ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਵੇ, ਜਵਾਬਦੇਹ ਹੋਵੇ। ਤੇ ਉਸ ਦੇ ਨਾਲ ਨਾਲ ਅਜਿਹੀ ਘਟਨਾ, ਕਿਉਂਕਿ ਦੇਖੋ ਕੁਦਰਤੀ ਆਫਤਾਂ ਤਾਂ ਚੱਲਦੀਆਂ ਰਹਿੰਦੀਆਂ, ਇਹ ਤਾਂ ਆਉਂਦੀਆਂ ਹੀ ਰਹਿੰਦੀਆਂ ਆ, ਇਹ ਰੁਕਣੀਆਂ ਤਾਂ ਨਹੀਂ। ਪਰ ਉਹਦੇ ਲਈ ਅਲਰਟ ਸਿਸਟਮ ਕਿੱਦਾਂ ਬਚਣਾ ਹੈ, ਕੀ ਇਵੈਕੂਏਸ਼ਨ ਪਲਾਨਸ ਆ, ਹੋਰ ਕੀ ਆ, ਉਹ ਉਸ ਦੇ ਉੱਤੇ ਜ਼ਰੂਰ ਸਾਰੀਆਂ ਹੀ ਕਾਉਂਟੀਜ਼ ਨੂੰ ਜਿਹੜਾ ਉਹ ਧਿਆਨ ਦੇਣ ਦੀ ਇਸ ਵਿੱਚ ਜ਼ਰੂਰਤ ਆ। ਆਈ ਥਿੰਕ ਇੱਥੋਂ ਇਹ ਸਾਫ਼ ਪਤਾ ਲੱਗਦਾ ਵੀ ਡਜ਼ ਨਾਟ ਮੈਟਰ ਤੁਸੀਂ ਕਿਹੜੇ ਕਾਉਂਟੀ ਆ, ਉੱਥੇ ਥੋੜ੍ਹੇ ਲੋਕ ਰਹਿੰਦੇ ਆ, ਜ਼ਿਆਦਾ ਆ, ਅਮੀਰ ਕਾਉਂਟੀ ਆ, ਗਰੀਬ ਕਾਉਂਟੀ ਆ, ਕੁਛ ਵੀ ਆ, ਜਿਹੜਾ ਵੀ ਕੋਈ ਫਰਕ ਹੈਗਾ ਆ। ਪਰ ਉਦੋਂ ਦੇ ਜਿਹੜੇ ਸੁਪਰਵਾਈਜ਼ਰਸ ਆ, ਜਿਹੜੇ ਮੈਨੇਜਰਸ ਹੁੰਦੇ ਆ, ਜਿਹੜੇ ਅਧਿਕਾਰੀ ਆ, ਉਹਨਾਂ ਨੂੰ 100% ਇਸ ਦੇ ਉੱਤੇ ਜਿਹੜਾ ਉਹ ਕੰਮ ਕਰਨਾ ਚਾਹੀਦਾ, ਤੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦੇ ਲਈ ਇਹਨਾਂ ਨੂੰ ਜਵਾਬਦੇਹ ਜਿਹੜਾ ਉਹ ਜ਼ਰੂਰ ਬਣਾਉਣਾ ਚਾਹੀਦਾ ਹੈ।